ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਅਤੇ ਵਾਹਿਗੁਰੂ ਜੀ ਅੱਗੇ ਆਪਾਂ ਅਰਦਾਸ ਕਰਦੇ ਹਾਂ ਕਿ ਇਹ ਜੋ ਨਵਾਂ ਵਰ੍ਹਾ ਹੈ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਖਾਸ ਕਰਕੇ ਸਿੱਖ ਕੌਮ ਲਈ, ਉਹ ਜੋ ਬੇਕਰੀ ਕੌਮ ਹੈ ਉਸ ਲਈ ਜੋ ਘਰ ਹੈਗਾ, ਜਿੱਦਾਂ ਕਿ ਖਾਲਸੇ ਦਾ ਆਪਣਾ ਜੋ ਘਰ ਹੈ ਖਾਲਿਸਤਾਨ, ਉਹ ਜਲਦ ਤੋਂ ਜਲਦ ਮਿਲੇ। ਇਸੇ ਨਵੇਂ ਸਾਲ ਨਾਲ ਸੰਬੰਧਿਤ ਆਪਾਂ ਅੱਜ ਗੱਲਬਾਤ ਕਰਾਂਗੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਨਾਲ, ਜਿਹੜੇ ਕਿ ਮੇਰੇ ਨਾਲ ਇਸ ਟਾਈਮ ਸਟੂਡੀਓ ਵਿੱਚ ਹਾਜ਼ਰ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਅਤੇ ਨਾਲ ਹੀ ਤੁਹਾਨੂੰ ਨਵੇਂ ਵਰ੍ਹੇ ਦੀਆਂ ਲੱਖ ਲੱਖ ਮੁਬਾਰਕਾਂ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਆਪਾਂ ਡੇਟ ਪਹਿਲਾਂ ਦੱਸਦੀ ਆਪਣੇ ਦਰਸ਼ਕਾਂ ਨੂੰ। ਅੱਜ 2 ਜਨਵਰੀ 2018 20 ਪੋ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਨਾਲ ਹੀ ਆਪਾਂ ਨਵੇਂ ਵਰ੍ਹੇ ਦਾ ਜੋ ਪ੍ਰੋਗਰਾਮ ਹੈ ਉਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਇਸ ਸਾਲ ਦਾ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ। ਆਪਾਂ ਚਾਹਾਂਗੇ ਕਿ ਤੁਸੀਂ ਨਵੇਂ ਵਰ੍ਹੇ ਤੋਂ ਹੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰੋ। ਜੀ ਦੇਖੋ, ਪਹਿਲਾਂ ਤੁਹਾਨੂੰ ਨਵੇਂ ਆਈਪੈਡ ਦੀਆਂ ਵੀ ਮੁਬਾਰਕਾਂ ਔਰ ਤੁਸੀਂ ਅੱਜ ਡਰੈਸ ਅਪ ਵੀ ਨਵੇਂ ਸਾਲ ਦੇ ਸੈਂਸ 'ਚ ਹੋਏ ਹੋ। ਥੈਂਕ ਯੂ ਸੋ ਮਚ। ਸਾਡਾ ਇਹ ਪਹਿਲਾ ਪ੍ਰੋਗਰਾਮ ਹੈ ਕਿਉਂਕਿ ਅਸੀਂ ਥਰਸਡੇ ਵੀਰਵਾਰ ਤੋਂ ਬਾਅਦ ਫਰਾਈਡੇ ਕੈਲੀਫੋਰਨੀਆ ਵਿਜ਼ਿਟ ਸੀ, ਕਿਉਂਕਿ ਕੈਲੀਫੋਰਨੀਆ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਕੈਲੀਫੋਰਨੀਆ ਦੇ ਵਿੱਚ ਨਵੇਂ ਸਾਲ ਨਾਲ ਸੰਬੰਧਿਤ ਮੁੱਖ ਦੀਵਾਨ ਦੇ ਵਿੱਚ ਮੈਂ ਸ਼ਿਰਕਤ ਕੀਤੀ। ਹੋਰ ਵੀ ਵੀਰਾਂ ਭੈਣਾਂ ਦੇ ਨਾਲ 1-to-1 ਮਿਲਣ ਦਾ ਮੌਕਾ ਵੀ ਹੋਇਆ ਜੀ। ਔਰ ਅੱਜ ਹੀ ਸਵੇਰ ਅਸੀਂ ਵਾਪਸ ਪਰਤੇ ਹਾਂ ਰੈਡ ਆਈ ਫਲਾਈਟ ਲੈ ਕੇ, ਔਰ ਕਿੱਥੇ ਬੇ ਏਰੀਏ ਦਾ ਪਲੇਜ਼ੈਂਟ ਵੈਦਰ ਤੇ ਕੈਲੀਫੋਰਨੀਆ ਦਾ ਬਿਲੋ 20 ਟੈਂਪਰੇਚਰ ਜੀ। ਔਰ ਏਅਰਪੋਰਟ ਦੇ ਉੱਤੇ 1 ਘੰਟਾ ਡੇਢ ਜਿਹੜਾ ਜਹਾਜ਼ ਖੜਾ ਰਿਹਾ, ਕਿਉਂਕਿ ਉਹਨੇ ਠਾਰ ਦਿੱਤਾ ਤੁਹਾਨੂੰ। ਨਹੀਂ, ਸਾਨੂੰ ਤਾਂ ਕੀ ਠਾਰਨਾ ਸੀ, ਉਹਨਾਂ ਦੇ ਹੀ ਬੰਦੇ ਠਰੇ ਸੀ, ਬਿਜਲੀ ਵੀ ਠਰੀ ਸੀ। ਔਰ ਬਹੁਤ ਸਾਰੀਆਂ ਥਾਵਾਂ ਤੇ ਅੱਜ ਕਿਤੇ ਪਾਣੀ ਦੀ ਸਪਲਾਈ ਨਹੀਂ ਹੈ, ਕਿਤੇ ਹੋਰ, ਕਿਉਂਕਿ ਬੇਸ਼ੱਕ ਨਿਊਯਾਰਕ 'ਚ ਇਕਵਿਪਡ ਹੁੰਦੇ ਨੇ ਹਰ ਚੀਜ਼ ਲਈ, ਸਨੋ ਲਈ, ਦੂਸਰੇ ਲਈ, ਪਰ ਜਿਸ ਤੇਜ਼ੀ ਨਾਲ ਪਿਛਲੇ 1 ਹਫ਼ਤੇ 'ਚ ਆਉਣ ਵਾਲੇ ਦਿਨਾਂ 'ਚ ਹੋਰ ਵੀ ਉਸ ਤੇ ਲੋ ਹੋਣਦੀਆਂ ਨੇ। ਸੋ ਇਹ ਸਾਰੇ ਲਈ ਅਲਟੀਮੇਟਲੀ ਕੁਦਰਤ ਦੀ ਸਰਦਾਰੀ ਹੈ ਔਰ ਬਹੁਤ ਵਾਰ ਤੁਹਾਡੇ ਪ੍ਰਬੰਧ ਊਣੇ ਰਹਿ ਜਾਂਦੇ ਨੇ। ਫਿਰ ਵੀ ਮੈਂ ਸਮਝਦਾ ਵੀ 9 ਮਿਲੀਅਨ ਤੋਂ ਜ਼ਿਆਦਾ ਲੋਕ ਜਿਸ ਸ਼ਹਿਰ 'ਚ ਵਸਦੇ ਨੇ ਔਰ ਇਸ ਕਿਸਮ ਦਾ ਇਹਨਾਂ ਦਾ ਸਾਰਾ ਪ੍ਰਬੰਧ, ਜਿਹਨੂੰ ਕਹਿੰਦੇ ਨੇ ਵੀ ਦੈਟ ਕੀਪਸ ਦਾ ਸਿਸਟਮ ਗੋਇੰਗ। ਕਿਉਂਕਿ ਅਸੀਂ ਨਾ ਹੀ ਵਰ੍ਹਾ 2017 ਦੇ ਐਂਡਿੰਗ ਪ੍ਰੋਗਰਾਮ ਜਿਹੜੇ ਨੇ 29, 30, 31 ਵਾਲੇ 'ਚ ਕਰ ਸਕੇ, ਹਾਲਾਂਕਿ ਸਾਡੀ ਟੈਕਨੀਕਲ ਟੀਮ ਨੇ ਕਾਫੀ ਮਿਹਨਤ ਕਰਕੇ ਇਸ ਮਾੜੇ ਵੈਦਰ ਦੇ ਬਾਵਜੂਦ ਨਿਊ ਈਅਰ ਈਵ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਰਿਚਮੰਡ ਹਿਲ ਕਲਚਰਲ ਸੁਸਾਇਟੀ ਵਿਖੇ ਜਾ ਕੇ ਕਵਰ ਕੀਤਾ ਜੀ। ਉਹਦੇ 'ਚ 1-to-1 ਇੰਟਰਵਿਊ ਵੀ ਸਨ, ਕੀਰਤਨ, ਕਥਾ, ਢਾਡੀ ਵਾਰਾਂ, ਔਰ ਦਰਸ਼ਕਾਂ ਨੇ ਕੱਲ੍ਹ ਦੇ ਪ੍ਰੋਗਰਾਮ 'ਚ ਲਗਭਗ 4 ਘੰਟੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਬਹੁਤ ਸਾਰੀ ਸਾਨੂੰ ਪੋਜ਼ੀਟਿਵ ਫੀਡਬੈਕ ਇਸ ਨਾਲ ਜੁੜੀ ਹੋਈ ਮਿਲੀ ਹੈ। ਦੇਖੋ, ਮੈਂ ਅਕਸਰ ਇਹ ਕਹਿੰਦਾ, ਹਰ ਵਾਰ ਇਹੀ ਦੁਹਰਾਇਆ ਜਾਂਦਾ, ਉੱਥੋਂ ਦੇ ਮਿਲਪੀਟਸ ਕੈਲੀਫੋਰਨੀਆ ਦੇ ਆਪਣੇ ਐਡਰੈਸ ਦੇ ਵਿੱਚ ਵੀ ਮੈਂ ਇਹ ਗੱਲ ਕਹੀ ਸੀ ਕਿ ਗੱਲ ਅਲਟੀਮੇਟਲੀ ਠੀਕ ਹੈ ਜਦੋਂ ਅਸੀਂ ਅੱਜ ਇਸ ਦੁਨੀਆ ਦੇ ਉੱਤੇ 7.5 ਬਿਲੀਅਨ ਲੋਕ ਵਸਦੇ ਨੇ ਔਰ ਅਲਟੀਮੇਟਲੀ ਗਲੋਬਲ ਵਿਲੇਜ ਕਹੀਏ ਜਾਂ ਵੈਸਟਰਨ ਸਿਵਲਾਈਜੇਸ਼ਨ ਦਾ ਪ੍ਰਭਾਵ ਕਹੀਏ, ਇਸ ਕਿਸਮ ਦਾ ਹੀ ਸਭ ਕੁਝ ਬਣ ਗਿਆ ਕਿ ਸਾਨੂੰ ਕਈ ਵਾਰ ਇਸ ਦੇ ਵਿੱਚ ਇਹ ਵੀ ਨਹੀਂ ਪਤਾ ਲੱਗਦਾ ਵੀ ਕਿਹੜੀ ਚੀਜ਼ ਸਾਡੇ ਲਈ ਮੁਫੀਦ ਹੈ, ਫਾਇਦੇਮੰਦ ਹੈ, ਕਿਉਂਕਿ ਅਸੀਂ ਇੱਕ ਬਿਗਰ ਸਰਕਲ ਦੇ ਵਿੱਚ ਘੁੰਮਦੇ ਨਾ ਚਾਹੁੰਦਿਆਂ ਹੋਇਆਂ ਵੀ ਉਸ ਦਾ ਹਿੱਸਾ ਬਣ ਜਾਂਦੇ ਆ। ਭਾਵੇਂ ਇਹ ਠੀਕ ਹੈ ਕਿ ਸਾਡੇ ਇੱਥੇ ਆਏ ਵਡੇਰਿਆਂ ਨੇ, ਬਜ਼ੁਰਗਾਂ ਨੇ ਸਿਆਣਪ ਕੀਤੀ, ਉਹਨਾਂ ਨੇ ਦੇਖਿਆ
ਕਿ ਭਾਈ ਇਹ ਵੈਸਟਰਨ ਸਿਵਲਾਈਜੇਸ਼ਨ ਜਿਹਦਾ ਬੇਸਡ ਕ੍ਰਿਸਚੀਅਨਿਟੀ ਨਾਲ ਜੁੜਿਆ, ਇਹ ਨਵੇਂ ਸਾਲ ਜਿਸ ਦਾ ਆਰੰਭ ਹੀ ਜੀਸਸ ਕ੍ਰਾਈਸਟ ਦੇ ਜਨਮ ਨਾਲ ਹੈ, ਜਦੋਂ ਅਸੀਂ ਵਰਾ 2018 ਦੀ ਖੁਸ਼ ਆਮਦੀਦ ਦੀ ਗੱਲ ਕਰ ਰਹੇ, ਸੋ ਜ਼ਾਹਰ ਹੈ ਕਿ ਇਹ ਜੀਸਸ ਕ੍ਰਾਈਸਟ ਦਾ ਬਰਥ ਈਅਰ ਹੈ ਉਹਦੇ ਨਾਲ ਹੀ, ਔਰ ਉਹਨੂੰ ਏਡੀ ਲਿਖਦੇ ਨੇ, ਐਨੋ ਡੈਨੀ ਇਨ ਦਾ ਈਅਰ ਆਫ ਆਵਰ ਲਾਰਡ। ਔਰ ਉਹਨਾਂ ਨੇ ਦੇਖਿਆ ਕਿ ਭਾਈ ਇਹ ਹੁਣ ਕਲਚਰ ਦਾ ਇੰਨਾ ਕੌਂਸਲੇਟ ਹੈ, ਤੁਸੀਂ ਇਹਨੂੰ ਰੋਕ ਸਕਦੇ ਨਹੀਂ। ਸੋ ਉਹਨਾਂ ਨੇ ਇਹ ਕਿਹਾ ਕਿ ਜਾਂ ਇਸ ਕਿਸਮ ਦੇ ਉਹਨਾਂ ਨੇ ਪ੍ਰਬੰਧ ਕੀਤੇ ਕਿ ਇਹ ਸਾਲ ਦਾ ਦਿਨ ਜਿਹੜਾ ਹੈ ਪ੍ਰੀਵੀਅਸ ਈਵ ਉਹ ਗੁਰਦੁਆਰਿਆਂ 'ਚ ਬਣਾਈ ਜਾਏ। ਫਿਰ ਵੀ ਕਲੱਬਾਂ 'ਚ ਔਰ ਦੂਸਰਾ ਕਲਚਰ ਆਪਣੀ ਥਾਂ ਤੇ ਹੈ, ਲੇਕਿਨ ਵੱਡਾ ਹਿੱਸਾ ਔਰ ਇਸ ਸਾਲ ਦੀ ਸਭ ਤੋਂ ਵੱਡੀ ਗੈਦਰਿੰਗ ਹਰ ਗੁਰਦੁਆਰੇ ਦੇ ਵਿੱਚ ਅਕ੍ਰੋਸ ਦਾ ਗਲੋਬ ਹੀ ਰਾਦਰ ਆਊਟਸਾਈਡ ਇੰਡੀਆ ਜਾਂ ਆਊਟਸਾਈਡ ਸਾਊਥ ਏਸ਼ੀਆ, ਉਹ ਇਸ ਦਿਨ ਦੇ ਉੱਤੇ ਬਣ ਗਈ। ਪਰ ਮੈਂ ਜਸਟ ਇਹ ਵੇਰਵੇ 'ਚ ਜਾਣ ਤੋਂ ਪਹਿਲਾਂ ਇਹ ਦੱਸਦੇ ਹਾਂ ਕਿ ਇਹ ਸਾਲ ਵੀ, ਜਦੋਂ ਤੱਕ ਇੱਕ ਜ਼ਮਾਨਾ ਸੀ ਜਦੋਂ ਜੀਸਸ ਕ੍ਰਾਈਸਟ ਨੂੰ ਕਰੂਸੀਫਾਈ ਕੀਤਾ ਗਿਆ, 2 ਹੋਰ ਆਮ ਕ੍ਰਿਮੀਨਲ ਵੀ ਉਹਨਾਂ ਦੇ ਨਾਲ ਕਰੂਸੀਫਾਈ ਕੀਤੇ ਗਏ ਸੀ, ਦੱਸਣ ਲਈ ਕਿ ਵੀ ਇਹ ਇੱਕ ਕੋਈ ਸਨ ਆਫ ਦਾ ਗੋਡ ਵਾਲੀ ਗੱਲ ਨਹੀਂ ਹੈ, ਇੱਕ ਸਧਾਰਨ ਇੱਕ, ਔਰ ਜਿਵੇਂ ਉਹ ਰੋਮਨ ਬਾਦਸ਼ਾਹ ਜਿਹੜਾ ਹੈ ਉਹ ਆਪਣਾ ਹੈਂਡਸ ਧੋਂਦਾ ਚਿਰਮਚੀ ਦੇ ਵਿੱਚ ਕਿ ਟੂ ਵਾਸ਼ ਐਨੀ ਸਿਨ, ਕਿ ਵੀ ਮੇਰਾ ਕੋਈ ਪਾਪ ਨਹੀਂ ਹੈ, ਇਹ ਤਾਂ ਉਹਨਾਂ ਦੇ ਆਪਣੇ ਜਿਊਜ਼ ਨਹੀਂ, ਬਲੈਸਫੈਮੀ ਦੇ ਥੱਲੇ ਉਸ ਨੂੰ ਜਿਹੜਾ ਕਰੂਸੀਫਾਈ ਕਰਨ ਦਾ ਦਿੱਤਾ, ਮੈਂ ਤਾਂ ਜਸਟ ਉਹਨਾਂ ਦੇ ਆਰਡਰਸ ਨੂੰ ਹੀ ਓਬੇ ਕਰ ਰਹੇ। ਲੇਕਿਨ ਜਦੋਂ ਇਹੀ ਰੋਮਨ ਐਮਪਾਇਰ ਕ੍ਰਿਸਚੀਅਨਿਟੀ 'ਚ ਆ ਜਾਂਦਾ ਹੈ, ਔਰ ਫਿਰ ਅਸੀਂ ਦੇਖਦੇ ਹਾਂ ਕਿ ਆਉਣ ਵਾਲੀਆਂ ਸਦੀਆਂ 'ਚ ਯੂਰਪ ਦੇ ਵਿੱਚ ਕ੍ਰਿਸਚੀਅਨਿਟੀ ਪਹੁੰਚਦੀ ਹੈ, ਤੇ ਯੂਰਪ ਦੀਆਂ ਕਲੋਨੀਅਲ ਪਾਵਰਸ ਫਿਰ ਜਿੱਥੇ ਜਿੱਥੇ ਦੁਨੀਆ 'ਚ ਜਾਂਦੀਆਂ ਨੇ, ਅੱਜ 2 ਬਿਲੀਅਨ ਤੋਂ ਜ਼ਿਆਦਾ ਲੋਕ ਜਿਹੜੇ ਨੇ ਈਸਾਈ ਧਰਮ 'ਚ ਯਕੀਨ ਰੱਖਣ ਵਾਲੇ ਨੇ, ਔਰ ਫਿਰ ਉਹਨਾਂ ਦੇ ਪ੍ਰੋਫਿਟ ਦੇ ਨਾਲ ਜੁੜਿਆ ਹੋਇਆ ਦਿਨ ਹੀ ਦੁਨੀਆ ਦੇ ਵਿੱਚ ਨਵਾਂ ਸਾਲ ਬਣ ਜਾਂਦਾ। ਇਹ ਪੋਲੀਟੀਕਲ ਪਾਵਰ ਦਾ ਕ੍ਰਿਸ਼ਮਾ ਹੈ। ਇਸੇ ਤਰ੍ਹਾਂ ਅਸੀਂ ਇਸਲਾਮ 'ਚ ਦੇਖਦੇ ਹਾਂ, ਹਿਜਰੀ ਸੰਮਤ, ਅੱਜ ਦੁਨੀਆ ਦੇ 55 ਤੋਂ ਜ਼ਿਆਦਾ ਦੇਸ਼, 1.5 ਬਿਲੀਅਨ ਤੋਂ ਜ਼ਿਆਦਾ ਲੋਕ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ। ਸੋ ਜਦੋਂ ਹਜ਼ਰਤ ਸਾਹਿਬ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਗਏ, ਭਾਵੇਂ ਵਾਪਸ ਉਹਨਾਂ ਨੇ ਆ ਕੇ ਮੱਕਾ ਫਿਰ ਲੈ ਲਿਆ, ਲੇਕਿਨ ਜਦੋਂ ਇਸਲਾਮ ਦੀ ਅਸੈਂਡੈਂਸੀ ਹੋਈ, ਉਸ ਦਾ ਜਿਹੜਾ ਹੈ ਉਹ ਵਾਧਾ ਹੋਇਆ, ਤੇ ਫਿਰ ਉਹਨਾਂ ਦੀ ਪੋਲੀਟੀਕਲ ਪਾਵਰ ਦੇ ਨਾਲ ਹੀ ਉਹਨਾਂ ਦਾ ਜਿਹੜਾ ਸਾਲ ਹੈ ਉਹ ਹਿਜਰੀ ਸੰਮਤ ਦੇ ਤੌਰ ਤੇ ਜਾਣਿਆ ਜਾਣ ਲੱਗਾ। ਉਸ ਦਿਨ ਤੋਂ ਉਸ ਦੀ ਕੈਲਕੂਲੇਸ਼ਨ ਸ਼ੁਰੂ ਹੋਈ ਜਦੋਂ ਹਜ਼ਰਤ ਸਾਹਿਬ ਹਿਜਰਤ ਕਰਕੇ ਗਏ ਸੀ। ਇਹ ਪੋਲੀਟੀਕਲ ਪਾਵਰ ਨਾਲ ਜੁੜੀ ਹੋਈ ਗੱਲ ਹੈ। ਇਸੇ ਤਰ੍ਹਾਂ ਅਸੀਂ ਹਿੰਦੂਆਂ ਦੇ ਰਾਜੇ ਬਿਕਰਮਾਦਿੱਤ ਦੀ ਗੱਲ ਕਰਦੇ ਹਾਂ, ਜਿਹਦਾ ਸੰਮਤ ਬਿਕਰਮਾਦਿੱਤ ਸੰਮਤ ਜਾਂ ਬਿਕਰਮੀ ਸੰਮਤ, ਇਸ ਨੂੰ ਜਦੋਂ ਤੁਸੀਂ ਕੈਲੰਡਰ ਦੀ ਐਲਾਮੈਨਿਕ ਦੇਖਦੇ ਹੋ ਤਾਂ ਉਹਦੇ 'ਚ ਉਹਨਾਂ ਨੇ ਐਜ਼ ਏ ਹਿੰਦੂ ਕੈਲੰਡਰ ਹੀ ਕਿਹਾ ਹੋਇਆ। ਉਹਦਾ ਸੰਬੰਧ ਵੀ ਉਜੈਨ ਦੇ ਮੰਦਿਰ ਦੇ ਉੱਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤਾਂ ਉੱਥੋਂ ਹੀ ਢਲਦੀਆਂ, ਉਸ ਦੇ ਨਾਲ ਹੀ ਜਿਹੜਾ ਜੁੜਿਆ ਹੋਇਆ, ਔਰ ਉਹ 57 ਸਾਲ ਪਹਿਲਾਂ ਹੋਇਆ ਰਾਜਾ ਬਿਕਰਮਾਦਿੱਤ ਜੀਸਸ ਤੋਂ। ਇਸ ਲਈ ਜਿਹੜਾ ਬਿਕਰਮੀ ਕੈਲੰਡਰ ਹੈ ਔਰ ਇਹ ਅੰਗਰੇਜ਼ੀ ਕੈਲੰਡਰ ਹੈ, ਇਸ ਦੇ ਵਿੱਚ 57 ਸਾਲ ਦਾ ਫਰਕ ਹੈ। ਬਦਕਿਸਮਤੀ ਹੈ ਕਿ ਅਸੀਂ ਰਾਜਸੀ ਸ਼ਕਤੀ 1849 ਤੱਕ ਮਾਣੀ, ਉਸ ਜ਼ਮਾਨੇ ਦੀ ਜਦੋਂ ਅਸੀਂ ਗੱਲ ਕਰੀਏ ਤੇ ਅੱਜ ਵੀ ਜਿਹੜੀਆਂ ਇੱਟਾਂ ਉਸ ਜ਼ਮਾਨੇ 'ਚ ਸਿੱਖ ਰਾਜ ਦੇ ਵੇਲੇ ਉਸਾਰੀ ਦੇ ਵਿੱਚ ਸਨ, ਉਹਨਾਂ ਨੂੰ ਅੱਜ ਵੀ ਨਾਨਕਸ਼ਾਹੀ ਇੱਟਾਂ ਕਿਹਾ ਜਾਂਦਾ ਹੈ। ਔਰ ਬੇਘਰੀ ਕੌਮ ਹੋਣ ਦੇ ਬਾਵਜੂਦ, ਜੇ ਇਸ ਦੀ ਤੁਸੀਂ ਕਾਮਨਾ ਕੀਤੀ ਹੈ ਪ੍ਰੋਗਰਾਮ ਦੀ ਬਿਗਨਿੰਗ 'ਚ, ਅਸੀਂ 2003 ਦੇ ਵਿੱਚ ਆਪਣਾ ਅਡਰਾ ਕੈਲੰਡਰ ਨਾਨਕਸ਼ਾਹੀ ਬਣਾਉਣ ਦੇ ਵਿੱਚ ਕਾਮਯਾਬ ਰਹੇ। ਉਸ ਦੀ ਅਪਰੂਵਲ ਵੀ 4 ਚੁਫੇਰਿਓਂ ਹੋਈ। ਪਰ ਕਿਵੇਂ ਹਿੰਦੂਤਵੀ ਤਾਕਤਾਂ ਨੇ ਔਰ RSS ਨੇ ਜਿਸ ਦਾ ਜ਼ੋਰ ਲੱਗਾ ਹੋਇਆ ਸਾਨੂੰ ਆਪਣੇ ਆਪ ਦੇ ਵਿੱਚ ਮਰਜ ਕਰਨ ਲਈ, ਉਸ ਦਾ ਪਹਿਲਾਂ ਪਾਰਸ਼ਲ ਹਿੰਦੂਕਰਨ ਕੀਤਾ ਔਰ ਹੁਣ ਫੁੱਲ ਹਿੰਦੂਕਰਨ, ਫੁੱਲ ਜਿਹੜਾ ਹਿੰਦੂ ਬਿਕਰਮੀ ਕੈਲੰਡਰ ਹੈ ਉਸ ਦੇ ਉੱਤੇ ਨਾਨਕਸ਼ਾਹੀ ਕੈਲੰਡਰ ਸ਼ਬਦ ਲਿਖ ਕੇ ਔਰ ਉਸ ਨੂੰ ਜਿਹੜਾ ਹੈ ਉਹ ਵੰਡਿਆ ਜਾ ਰਿਹਾ, ਔਰ ਦਿਨ ਉਹਦੇ ਮੁਤਾਬਕ ਜਿਹੜੇ ਨੇ ਉਹ ਸੈਲੀਬ੍ਰੇਟ ਕੀਤੇ ਜਾ ਰਹੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਹੀ ਦੱਸਦਾ ਹੈ ਕਿ ਵੀ ਅਸੀਂ ਅੱਜ ਬਿਨਾਂ ਪੋਲੀਟੀਕਲ ਪਾਵਰ ਤੋਂ ਕਿੱਥੇ ਪਹੁੰਚ ਗਏ ਹਾਂ ਕਿ ਅਸੀਂ ਇਹ ਵੀ ਡਿਸਾਈਡ ਨਹੀਂ ਕਰ ਸਕਦੇ ਕਿ ਭਾਈ ਅਸੀਂ ਕਿਹੜਾ ਦਿਨ ਕਦੋਂ ਮਨਾਉਣਾ, ਕਿਉਂਕਿ ਕੰਟਰੋਲ ਕਿਸੇ ਹੋਰ ਪਾਸੇ ਹੈ। ਸੋ ਜ਼ਾਹਰ ਹੈ ਕਿ ਇਹ ਸਾਰੇ ਪੀਰੀਅਡ 'ਚ ਜਦੋਂ ਅਸੀਂ ਪਿਛਲੇ 70 ਸਾਲ ਦੀ ਸਟਰਗਲ ਹਿੰਦੂ ਰਾਜ ਦੇ ਵਿੱਚ ਦੇਖਦੇ ਹਾਂ, ਔਰ ਖ਼ਾਸ ਤੌਰ ਤੇ ਜੇ ਅਸੀਂ ਵਰਾ 2018 'ਚ ਹੁਣ ਪਹੁੰਚ ਗਏ, ਜੇ 13 ਅਪ੍ਰੈਲ 1978 ਜਦੋਂ ਕਿ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਸਾਥੀ ਸਿੰਘਾਂ ਦੀ ਸ਼ਹਾਦਤ
ਅੰਮ੍ਰਿਤਸਰ ਸ਼ਹਿਰ 'ਚ ਖਾਲਸਾ ਸਾਜਨਾ ਦਿਵਸ ਦੇ ਮੌਕੇ ਹੁੰਦੀ ਹੈ ਜੀ। ਤੇ ਫਿਰ ਉੱਥੋਂ ਜੇ ਕਰੀਏ ਤੇ ਪੂਰਾ ਇਸ ਵਰੇ ਦੇ ਵਿੱਚ 4 ਦਹਾਕੇ 40 ਸਾਲ ਹੋ ਜਾਂਦੇ ਨੇ, ਲੱਖਾਂ ਸ਼ਹੀਦੀਆਂ, ਔਰ ਕਿਸ ਹੱਦ ਤੱਕ ਸਾਡੀ ਜਿਹੜੀ ਹੈ ਉਹ, ਜਿਸ ਨੂੰ ਮੈਂ ਇਹ ਕਹਾਂ ਕਿ ਜ਼ਲਾਲਤ ਤੱਕ ਅਸੀਂ ਪਹੁੰਚੇ ਹਾਂ। ਅਜੇ ਵੀ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ। ਔਰ ਹੁਣੇ ਹੀ ਪੰਜਾਬ ਸਰਕਾਰ ਨੇ ਪਿੱਛੇ ਛੁੱਟੀਆਂ ਐਲਾਨੀਆਂ ਕਿ ਜੀ ਗਸਟਡ ਛੁੱਟੀਆਂ ਘਟਾ ਕੇ 18 ਕਿ 19 ਕਰ ਦਿੱਤੀਆਂ। ਉਹਨਾਂ 'ਚ ਖਾਲਸਾ ਸਾਜਨਾ ਦਿਵਸ ਦੀ ਛੁੱਟੀ ਨਹੀਂ ਸੀ, ਔਰ ਇਸ ਦੇ ਲਈ ਮੰਗ ਕਰਨੀ ਪਈ, ਇਧਰੋਂ ਹੋਇਆ ਉਧਰੋਂ ਜੀ। ਹੁਣ ਸਰਕਾਰ ਨੇ ਕਿਹਾ ਜੀ ਠੀਕ ਹੈ ਜੀ, ਅਸੀਂ ਖਾਲਸਾ ਸਾਜਨਾ ਦਿਵਸ ਵੀ, ਮਹਾ ਸ਼ਿਵਰਾਤਰੀ ਵੀ ਇਹਦੀ ਛੁੱਟੀ ਕਰ। ਸੋ ਇਹ ਦੱਸਣ ਦੇ ਲਈ ਕਿ ਜੀ ਜੇ ਈਵਨ ਪੰਜਾਬ ਵਰਗੀ ਸਟੇਟ 'ਚ ਜਿੱਥੇ ਜੇ ਉਹਨਾਂ ਦੇ ਲਈ ਕੋਈ ਖਾਲਸਾ ਸਾਜਨਾ ਦਿਵਸ ਦੀ ਅਹਿਮੀਅਤ ਨਹੀਂ ਹੈ, ਤਾਂ ਜੇ ਸਿੱਖਾਂ ਦੇ ਰੋਹ ਅੱਗੇ ਝੁਕਣਾ ਪੈਂਦਾ ਤੇ ਨਾਲ ਉਹਦੇ ਮਹਾ ਸ਼ਿਵਰਾਤਰੀ ਵੀ ਟੈਗ ਕਰ ਦਿੱਤੀ। ਸੋ ਇਹ ਆਪਣੇ ਆਪ, ਕਿਉਂਕਿ ਅਸੀਂ ਹਰ ਪ੍ਰੋਗਰਾਮ 'ਚ ਹੀ ਡਿਸਕਸ ਕਰਦੇ ਹਾਂ ਇੱਕ ਜਾਂ ਦੂਸਰੇ ਤਰੀਕੇ ਨਾਲ ਕੀ ਹੋ ਰਿਹਾ, ਉਸ ਮੈਂ ਵੇਰਵੇ 'ਚ ਨਹੀਂ ਜਾਵਾਂਗਾ ਕਿ 2017 'ਚ ਕਿਵੇਂ ਮੁੱਢਲੀਆਂ ਸਾਡੀਆਂ ਵੈਲਿਊਜ਼ ਨੂੰ ਰੋਲਿਆ ਗਿਆ, ਕਿਵੇਂ ਸੌਦਾ ਸਾਧ ਦੇ ਡੇਰੇ ਜਾ ਕੇ ਵੋਟਾਂ ਮੰਗਣ ਵਾਲਾ ਅੱਜ ਬਾਦਲਾਂ ਦੇ ਲਿਫਾਫੇ 'ਚੋਂ ਗੋਬਿੰਦ ਸਿੰਘ ਲੌਂਗੋਵਾਲ ਨਾਂ ਦਾ ਅਨਨੋਨ ਬੰਦਾ, ਲੌਂਗੋਵਾਲ ਦਾ ਚੇਲਾ, ਜਿਸ ਲੌਂਗੋਵਾਲ ਨੇ ਪੰਜਾਬ ਸਮਝੌਤਾ ਰਾਜੀਵ ਗਾਂਧੀ ਨਾਲ ਕਰਕੇ ਟੋਟਲ ਸਰੈਂਡਰ ਜੂਨ 84 ਤੋਂ ਬਾਅਦ ਕੀਤਾ, ਉਹ ਇਸ ਵਰੇ 'ਚ ਥੋਪਿਆ ਗਿਆ। ਕਿਵੇਂ ਉਹੀ ਸਰਕਾਰੀ ਜਥੇਦਾਰ ਜਿਹੜਾ ਉਹ ਕੰਟੀਨਿਊ ਕਰ ਰਿਹਾ, ਆਦੇਸ਼ ਦੇ ਰਿਹਾ ਕਿ ਜੀ ਕੋਈ ਸਿਆਸੀ ਕਾਨਫਰੰਸ ਨਾ ਹੋਏ, ਕੁਝ ਹੋਰ ਨਾ ਹੋਏ। ਔਰ ਇਹਨਾਂ ਇਸ ਵਰੇ ਦੇ ਦੌਰਾਨ ਬੇਸ਼ੱਕ ਡਾਇਸਪੋਰਾ ਸਿੱਖਾਂ 'ਚ ਅਸੀਂ ਆਪਣੀ ਉਸ ਸ਼ਾਨ ਦੀ ਗੱਲ ਵੀ ਕਰਦੇ ਹਾਂ, ਜਗਮੀਤ ਸਿੰਘ ਦਾ NDP ਪਾਰਟੀ ਦਾ ਲੀਡਰ ਬਣਨਾ ਇਹ ਬਹੁਤ ਵੱਡੀ ਪ੍ਰਾਪਤੀ ਸੀ। ਅਮਰੀਕਾ 'ਚ US ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਅੱਡ-ਅੱਡ ਬਰੀਫਿੰਗਸ ਹੈ। ਡਾਕਟਰ ਇਕਦਾਰ ਕਰਾਮਤ ਚੀਮਾ ਦੇ ਐਫਰਟ ਸਦਕਾ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੀਆਂ 3 ਕੋਰਟਸ ਯੂਨਾਈਟਿਡ ਨੇਸ਼ਨਸ ਦੇ ਜਿਹੜਾ ਫੇਥ ਬੇਸਡ ਲੀਡਰਾਂ ਦੀ ਡੈਕਲੇਰੇਸ਼ਨ ਹੈ ਰਾਈਟਸ ਦੀ, ਉਸ ਦੇ ਵਿੱਚ ਆਉਣਾ। ਇੰਗਲੈਂਡ ਦੇ ਵਿੱਚ 2 ਸਿੱਖ ਮੈਂਬਰ ਪਾਰਲੀਮੈਂਟ ਜਿਹੜੇ ਉਹਨਾਂ ਦਾ ਚੁਣੇ ਜਾਣਾ, ਔਰ ਸਿੱਖਾਂ ਦੀ ਪੋਲੀਟੀਕਲ ਮਜ਼ਬੂਤੀ। ਪਰ ਅਸੀਂ ਦੇਖਦੇ ਹਾਂ ਵੀ ਸਾਲ ਦੇ ਐਂਡ ਤੱਕ ਪਹੁੰਚਦੇ ਹਾਂ 4 ਨਵੰਬਰ ਤੋਂ ਕਿਵੇਂ ਜਗਤਾਰ ਸਿੰਘ ਜੱਗੀ ਨੂੰ ਚੁੱਕ ਕੇ ਪਿਛਲੇ ਸਾਰੇ ਸਮੇਂ 'ਚ ਲਗਭਗ 2 ਮਹੀਨੇ ਤੋਂ ਇੱਕ ਤੋਂ ਬਾਅਦ ਇੱਕ ਪੁਲਿਸ ਰਿਮਾਂਡ ਦੇ ਥੱਲੇ ਟਾਰਚਰ, ਔਰ 40 ਤੋਂ ਜ਼ਿਆਦਾ ਜਿਹੜੇ ਸਿੱਖ ਨੌਜਵਾਨ, ਉਹਨਾਂ ਨੂੰ ਕਿਸੇ ਨੂੰ ਗੈਂਗਸਟਰ ਕਿਹਾ, ਕਿਸੇ ਨੂੰ ਕੋਈ ਹੋਰ ਅੱਤਵਾਦ ਨਾਲ ਜੋੜਿਆ। ਸੋ ਉਹਨਾਂ ਨੇ ਖੁੱਲ੍ਹਮ ਖੁੱਲ੍ਹਾ ਡਾਇਸਪੋਰਾ ਸਿੱਖਾਂ ਦੇ ਖਿਲਾਫ ਜਿਹੜਾ ਭਾਰਤੀ ਏਜੰਸੀਆਂ ਨੇ ਉਹਨਾਂ ਨੇ ਆਪਣਾ ਜਿਹਾਦ ਜਿਹੜਾ ਹੈ ਉਹ ਛੇੜਿਆ। ਔਰ ਮੈਂ ਇਸੇ ਹੀ ਸੈਗਮੈਂਟ 'ਚ ਗੱਲ ਕਰਾਂਗਾ ਕਿ ਕਿਵੇਂ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਇੱਕ ਬੜਾ ਵੈਲਕਮਿੰਗ ਡਿਸੀਜਨ ਲਿਆ ਹੈ। ਇਸ ਨਿਊ ਈਅਰ ਐਂਡ ਤੱਕ ਪਹੁੰਚਦੇ ਹਾਂ, ਜਿਸ ਨੂੰ ਬਾਕੀਆਂ ਨੂੰ ਵੀ ਲੈਣ ਦੀ ਲੋੜ ਹੈ। ਲੇਕਿਨ ਇਸ ਤੋਂ ਪਹਿਲਾਂ, ਕਿਉਂਕਿ ਇਹ ਸਾਰੇ ਪੀਰੀਅਡ 'ਚ ਬਹੁਤ ਸਾਰੇ ਸਾਨੂੰ ਵਧਾਈ ਸੁਨੇਹੇ ਵੀ ਆਏ ਨੇ, ਕੋਈ ਈਮੇਲਸ ਦੇ ਉੱਤੇ, ਕੋਈ ਟੈਕਸਟ, ਕੋਈ ਫੇਸਬੁੱਕ ਦੇ ਉੱਤੇ। ਸੋ ਅਸੀਂ ਉਸ ਪਿਆਰ ਦੀ ਸਪਿਰਿਟ ਦਾ ਤਾਂ ਸ਼ੁਕਰੀਆ ਕਰਦੇ, ਜਿਹੜੇ ਵੀ ਵੀਰ ਭੈਣਾਂ ਸਮਝਦੇ ਨੇ ਕਿ ਅਸੀਂ ਕੋਈ ਯੂਜ਼ਫੁਲ ਕੰਮ ਕਰ ਰਹੇ ਹਾਂ TV 84 ਦੇ ਥੱਲੇ ਜਾਂ ਅਦਰਵਾਈਜ਼, ਔਰ ਉਹ ਸਾਨੂੰ ਯਾਦ ਕਰਦੇ ਨੇ। ਅਸੀਂ ਜਿਹੜਾ ਸਭ ਦੀ ਜਿਹੜੀ ਹੈ ਖੁਸ਼ਹਾਲੀ ਔਰ ਸੁੱਖ ਦੀ ਕਾਮਨਾ ਅਰਦਾਸ ਵੀ ਕਰਦੇ ਹਾਂ। ਲੇਕਿਨ ਮੈਂ ਸਮਝਦਾ ਹਾਂ ਵੀ ਸਿੱਖ ਐਕਟਿਵਿਸਟ ਹੋਣ ਦੇ ਨਾਤੇ ਜਦੋਂ ਵੀ ਇਹ ਸਾਰਾ ਵਰਤਾਰਾ ਹੁੰਦਾ ਤੇ ਮੇਰੀਆਂ ਨਜ਼ਰਾਂ ਅਗੇਨ ਬਾਬਾ ਗੁਰਬਚਨ ਸਿੰਘ ਮਾਨੋਚਾਲ, ਜਿਹੜੇ ਕਿ ਉਹਨਾਂ ਨੇ 1 ਜਨਵਰੀ 1993 ਨੂੰ ਇਹ ਛੋਟੀ ਜਿਹੀ ਨਜ਼ਮ ਅਜੀਤ ਜਲੰਧਰ ਨੂੰ ਭੇਜੀ, ਉਹਨਾਂ ਨੇ ਆਪਣੇ ਜਿਹੜੀ ਅਖਬਾਰ ਦੇ ਵਿੱਚ ਛਾਪੀ, ਔਰ 27 ਫਰਵਰੀ 1993 ਨੂੰ ਲਗਭਗ 1 ਮਹੀਨਾ 27 ਦਿਨ ਬਾਅਦ ਬਾਬਾ ਮਾਨੋਚਾਲ, ਜਿਹੜੇ ਖਾਲਿਸਤਾਨ ਸਟਰਗਲ ਦੇ ਥੰਮ ਸਨ, ਜਿਨ੍ਹਾਂ ਦੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਸੀ, ਉਹ ਜੂਝਦਿਆਂ ਹੋਇਆਂ ਉਹਨਾਂ ਨੇ ਸ਼ਹੀਦੀ ਪਾਈ। ਔਰ ਇਹ ਸਾਰੇ 38 ਸਾਲ ਦੀ ਉਮਰ 'ਚ ਉਹਨਾਂ ਦੀ ਸ਼ਹਾਦਤ ਹੋਈ। ਉਹਨਾਂ ਦੇ ਪਰਿਵਾਰ ਦੇ 14 ਤੋਂ ਜ਼ਿਆਦਾ ਜੀ ਸ਼ਹੀਦ ਹੋਏ। ਔਰ ਉਹਨਾਂ ਦੀ, ਕਿਉਂਕਿ ਇਹ ਸਾਨੂੰ ਸਭ ਨੂੰ, ਮੈਂ ਆਪਣੇ ਆਪ ਨੂੰ ਹੀ ਰਿਮਾਈਂਡ ਕਰਵਾ ਰਿਹਾ ਹੁੰਦਾ ਕਿ ਭਾਈ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਜਦੋਂ ਅਸੀਂ ਨਵੇਂ ਵਰੇ ਦੀ ਗੱਲ ਕਰਦੇ ਹਾਂ, ਇੱਕ ਪਾਸੇ ਤਾਂ ਮੈਂ ਪੋਲੀਟੀਕਲੀ ਕਿਵੇਂ ਪੋਲੀਟੀਕਲ ਪਾਵਰ ਹੁੰਦੀ ਹੈ ਤੇ ਫਿਰ ਤੁਹਾਡੇ ਪ੍ਰੋਫਿਟਸ ਦੇ ਨਾਂ ਦੇ ਉੱਤੇ
ਸਾਲ ਵੀ ਚੱਲਦੇ ਨੇ, ਉਹਨਾਂ ਦੇ ਤੁਹਾਡੀ ਪੋਲੀਟੀਕਲ ਪਾਵਰ ਵੀ ਬਣਦੀ ਹੈ। ਅੱਜ ਬੇਕਰੀ ਕੌਮ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਬਾਰ-ਬਾਰ ਨਿਰਾਦਰ ਹੋ ਰਹੇ ਨੇ, ਔਰ ਸਿੱਖ ਕੌਮ ਕਿਸ ਇੱਕ ਤੋਂ ਬਾਅਦ ਇੱਕ ਜ਼ਲਾਲਤ ਪਿਛਲੇ 70 ਸਾਲਾਂ 'ਚ ਹਰ ਹਾਕਮ ਨੇ ਇਸ ਨੂੰ ਰੋਲੇ, ਔਰ ਇਹ ਉਹਨਾਂ ਦੀ ਨਜ਼ਮ ਕਿਵੇਂ ਆਖਾਂ ਨਵਾਂ ਵਰਾ ਮੁਬਾਰਕ ਹੋਵੇ, ਔਰ ਇਹ ਮੈਂ ਸਾਂਝੀ ਕਰਦਾ, ਪਿਛਲੇ ਸਾਲ ਵੀ ਕੀਤੀ ਸੀ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ। ਐ ਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰਾ ਮੁਬਾਰਕ ਹੋਵੇ। ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ, ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ, ਕਿਤੇ ਰੁਲਦੀ ਪਈ ਠਾਣੇ ਦੀ ਗੁੱਠ ਚੋਂ। ਔਰ ਮੈਂ ਜਦੋਂ ਦੇਖਦਾ ਕਿ ਵੀ ਇਹ 1993 ਦੇ ਵਿੱਚ ਉਹਨਾਂ ਨੇ ਲਿਖਿਆ ਜੀ, ਔਰ ਅੱਜ ਲਗਭਗ ਉਹੀ 3 ਤੋਂ ਜ਼ਿਆਦਾ ਦਹਾਕਿਆਂ ਤੋਂ ਬਾਅਦ ਵੀ ਸੇਮ ਥਿੰਗ, ਉਹੀ ਗੱਲ ਐਵਰੀ ਡੇ ਉਸ ਧਰਤੀ ਦੇ ਉੱਤੇ ਰਿਪੀਟ ਹੋ ਰਹੀ ਹੈ। ਜੇ ਸਾਡੀਆਂ ਅੱਖਾਂ ਦੇਖਣ ਤੋਂ ਇਨਕਾਰੀ ਨੇ, ਸਾਡਾ ਦਿਮਾਗ ਇਸ ਪਾਸੇ ਵੱਲ ਜਾਣ ਤੋਂ ਇਨਕਾਰੀ ਹੈ, ਤੇ ਫਿਰ ਅਸੀਂ ਭਗੌੜੇ ਹੈ। ਉੱਥੇ ਹਕੀਕਤਨ ਕੁਝ ਨਹੀਂ ਬਦਲਿਆ। ਔਰ ਭਾਈ ਸਾਹਿਬ ਕਹਿੰਦੇ ਨੇ ਕਿ ਵੀ ਅਜੇ ਤਾਂ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ, ਕਿਤੇ ਰੁਲਦੀ ਪਈ ਠਾਣੇ ਦੀ ਗੁੱਠ ਚੋਂ। ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ, ਤੇ ਭੈਣਾਂ ਦੇ ਹੌਕੇ, ਜਿਨ੍ਹਾਂ ਦਾ ਲਖਤੇ ਜਿਗਰ ਤੇ ਸੋਹਲ ਫੁੱਲ ਮਧੋੜਿਆ ਗਿਆ ਅਖੌਤੀ ਮੁਕਾਬਲੇ 'ਚ ਕਿਸੇ ਬੀਆਬਾਨ ਰੋਹੀ ਦੇ ਪੁਲ ਤੇ। ਅੱਜ ਵੀ ਹੁਣ ਪਿੱਛੇ ਇੱਕ ਨੌਜਵਾਨ ਮਾਰਿਆ ਜੀ, ਗੈਂਗਸਟਰ ਮਾਰ ਦਿੱਤੇ ਜੀ। ਔਰ ਕਿਵੇਂ ਇਹਨਾਂ ਸਾਰੇ ਵਰਿਆਂ 'ਚ ਹੁਣ 8000 ਤੋਂ ਜ਼ਿਆਦਾ ਦੀ ਡਾਕੂਮੈਂਟੇਸ਼ਨ ਦੇ ਥੱਲੇ ਜਿਹੜਾ ਉਹ ਉਹਨਾਂ ਨੇ ਪਿੱਛੇ ਰਿਲੀਜ਼ ਕੀਤੀ 10 ਦਸੰਬਰ ਨੂੰ ਰਿਪੋਰਟ। ਕੋਈ ਅਕਾਊਂਟੇਬਿਲਟੀ ਨਹੀਂ ਹੈ ਇਹਨਾਂ ਸਾਰੇ ਵਰਿਆਂ 'ਚ ਜਿਨ੍ਹਾਂ ਨੇ ਇਹ ਸਾਰੇ ਪੂਰੀ ਇੱਕ ਜਨਰੇਸ਼ਨ ਮਾਰ ਮੁਕਾਈ। ਕਿਤੇ ਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ, ਕਿਤੇ ਰੁਲਦੀ ਪਈ ਠਾਣੇ ਦੀ ਗੁੱਠ ਚੋਂ। ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ, ਤੇ ਭੈਣਾਂ ਦੇ ਹੌਕੇ, ਜਿਨ੍ਹਾਂ ਦਾ ਲਖਤੇ ਜਿਗਰ ਤੇ ਸੋਹਲ ਫੁੱਲ ਮਧੋੜਿਆ ਗਿਆ ਖੌਤੀ ਮੁਕਾਬਲੇ 'ਚ ਕਿਸੇ ਬੀਆਬਾਨ ਰੋਹੀ ਦੇ ਪੁਲ ਤੇ। ਅਜੇ ਤਾਂ ਗੁੰਮੇ ਲਾਡੋ ਭੈਣ ਦੀ ਚੁੰਨੀ, ਗੁਆਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ। ਅਜੇ ਤਾਂ ਮੈਨੂੰ ਗਮ ਖਾ ਰਿਹਾ ਨਾਜ਼ੁਕ ਤਿਤਲੀਆਂ ਦਾ, ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੇਦ। ਸੋ ਨਵੰਬਰ 84 ਅੱਜ ਵੀ ਹਜ਼ਾਰਾਂ ਵਿਧਵਾਵਾਂ ਇਨਸਾਫ ਦੇ ਇੰਤਜ਼ਾਰ 'ਚ ਨੇ, ਔਰ ਉਹ ਸਾਰਾ ਦੌਰ ਬਾਰ-ਬਾਰ ਅੱਖਾਂ ਅੱਗੇ ਜਦੋਂ ਸਾਡੇ ਆਉਂਦਾ, ਤੇ ਕਿਉਂ ਸਾਨੂੰ ਇਸ ਗੱਲ ਦੀ ਸ਼ਰਮ ਮਹਿਸੂਸ ਨਹੀਂ ਹੁੰਦੀ ਕਿ ਅਸੀਂ ਕਿੱਥੇ ਸਨ ਪਿੰਡਾਂ ਵਾਲਿਆਂ ਦੇ ਬੋਲ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸ਼ਹੀਦ ਵੀ ਅਣਗਿਣਤ ਨੇ, ਔਰ ਜਿਨ੍ਹਾਂ ਨੂੰ ਬੇਪਤ ਕੀਤਾ ਗਿਆ, ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਨਵੰਬਰ 84 'ਚ, ਇਸ ਤੋਂ ਬਿਨਾਂ ਕਿ ਉਹਨਾਂ ਦੀ ਸ਼ਕਲ ਸਿੱਖ ਵਰਗੀ ਸੀ। ਔਰ ਜੇ ਫਿਰ ਵੀ ਸਾਨੂੰ ਚੈਨ ਹੈ ਔਰ ਅਸੀਂ ਨਵੇਂ ਵਰੇ ਜਾਂ ਹੋਰ ਖਰਚੀਲੇ ਸਮਾਗਮਾਂ ਦੇ ਵਿੱਚ ਭੁੱਲੇ ਬੈਠੇ ਹੈ, ਤੇ ਮੈਨੂੰ ਨਹੀਂ ਪਤਾ ਵੀ ਕਿਵੇਂ ਅਸੀਂ ਆਪਣੇ ਗੁਰੂ ਨੂੰ ਮੂੰਹ ਦਿਖਾਵਾਂਗੇ। ਔਰ ਮਾਨੋ ਚਾਲ ਜਿਹੜੇ ਕਿ ਕੁਝ 2 ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਸ਼ਹੀਦ ਹੁੰਦੇ ਨੇ, ਇਹ ਭਾਰਤ 38 ਸਾਲ ਦੀ ਜਵਾਨੀ ਦੀ ਉਮਰ 'ਚ ਉਹਨਾਂ ਨੂੰ ਕੁਝ ਵੀ ਨਹੀਂ ਸੀ ਭੁੱਲਿਆ ਹੋਇਆ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸੀ। ਅਜੇ ਤਾਂ ਮੈਨੂੰ ਗਮ ਖਾ ਰਿਹਾ ਨਾਜ਼ੁਕ ਤਿਤਲੀਆਂ ਦਾ, ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੇਦ। ਅਜੇ ਤਾਂ ਮੈਨੂੰ ਚਿੰਤਾ ਹੈ ਕਿ ਸਮੇਂ ਦੀ ਗਰਦਸ਼ 'ਚ ਮੇਰੀ ਪਹਿਚਾਨ ਹੀ ਨਾ ਗੁੰਮ ਹੋ ਜਾਵੇ ਕਿਤੇ। ਅਜੇ ਤਾਂ ਮੇਰੀ ਕਲਮ ਕੇਰਦੀ ਰਤ ਦੇ ਹੰਝੂ ਤੇ ਗਾਉਂਦੀ ਖੂਨ ਦੇ ਸੋਹਲੇ। ਅਜਿਹੇ ਭਿਆਨਕ ਮਾਹੌਲ ਵਿੱਚ ਕਿਵੇਂ ਆਖਾਂ ਕਿ ਨਵਾਂ ਵਰਾ ਮੁਬਾਰਕ ਹੋਵੇ। ਉਡੀਕ ਰੱਖਿਓ, ਭੇਜਾਂਗਾ ਗ੍ਰੀਟਿੰਗ ਕਾਰਡ, ਜਦੋਂ ਸਾਡੇ ਬਾਗੀ ਬਹਾਰ ਆਵੇਗੀ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ। ਐ ਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰਾ ਮੁਬਾਰਕ ਹੋਵੇ। ਹੁਣ ਜਿਵੇਂ ਉਹਨਾਂ ਨੇ ਪਹਿਚਾਨ ਹੀ ਨਾ ਗੁੰਮ ਹੋ ਜਾਏ, ਹੁਣ ਤਾਂ RSS ਜਿਸ ਹੱਦ ਤੱਕ ਆ ਕੇ ਕਾਬਜ਼ ਹੈ, ਔਰ ਉਹ ਮੋਹਨ ਭਾਗਵਤ ਦਿੱਲੀ 'ਚ ਖਲੋ ਕੇ ਕਹਿ ਰਿਹਾ ਕਿ ਭਾਰਤ 'ਚ ਰਹਿਣ ਵਾਲਾ ਹਰ ਇੱਕ ਹਿੰਦੂ ਹੈ।
ਬਿਲਕੁਲ। ਸੋ ਸਾਡੀ ਪਹਿਚਾਣ ਤਾਂ ਇਹਨਾਂ ਸਾਰੇ ਸਾਲਾਂ 'ਚ ਵੱਧ ਤੋਂ ਵੱਧਤਰ ਹੁੰਦੀ ਚਲੀ ਗਈ ਜਿਹੜੀ ਪਹਿਚਾਣ ਦੀ ਲੜਾਈ ਹੈ। ਤੇ ਫਿਰ ਵੀ ਜੇ ਸਾਨੂੰ ਐਨ 12 ਵਜੇ ਤੋਂ ਪਹਿਲਾਂ ਇਵੇਂ ਲੱਗਾ ਹੁੰਦਾ ਵੀ ਜੇ ਕਿਤੇ ਜਕਾਰਾ ਨਾ ਛੱਡਿਆ ਤਾਂ ਪਤਾ ਨਹੀਂ ਨਵਾਂ ਸਾਲ ਹੀ ਨਹੀਂ ਚੜ੍ਹਨਾ। ਚੰਗੀ ਗੱਲ ਹੈ ਜੇ ਇੰਨੀ ਤਤਪਰਤਾ ਨਾਲ ਜਿਵੇਂ ਅਸੀਂ ਉਡੀਕਦੇ ਆਂ ਤੇ ਐਨ 12 ਵਜੇ ਕਿਤੇ ਸੂਈ ਦਾ ਸੈਕਿੰਡ ਵੀ ਅੱਗੇ ਨਹੀਂ ਹੋਣ ਦਿੰਦੇ। ਜੇ ਇਸੇ ਹੀ ਅਲਰਟਨੈਸ ਦੇ ਨਾਲ ਸਾਨੂੰ ਕੌਮੀ ਭਵਿੱਖ ਦੀ ਚਿੰਤਾ ਹੋਏ, ਕੌਮ ਨਾਲ ਜੋ ਵਾਪਰ ਰਿਹਾ ਉਸ ਦਾ ਧਿਆਨ ਹੋਏ ਤੇ ਫਿਰ ਅਸੀਂ ਉਸੇ ਹੀ ਅਲਰਟਨੈਸ ਨਾਲ ਇਸ ਪਾਸੇ ਵੀ ਲੱਗੀਏ। ਉਹ ਅਸੀਂ ਸਮਝਦੇ ਹਾਂ ਵੀ ਅਸੀਂ ਹੁਣ ਜਕਾਰੇ ਛੱਡ ਦਿੱਤੇ, ਨਵਾਂ ਸਾਲ ਚੜਾ ਲਿਆ ਘਰਾਂ ਨੂੰ, ਚਲੋ ਜੀ ਚਲੋ ਹੁਣ ਠੀਕ ਹੋ ਗਿਆ, ਅਗਲੇ ਦਿਨ ਸੁੱਤੇ ਰਹੋ ਅੱਧੇ ਦਿਨ ਤੱਕ ਤੇ ਫਿਰ ਉਹੀ ਉਹੀ ਦੁਨੀਆ ਸ਼ੁਰੂ ਹੋ ਜਾਂਦੀ। ਪਰ ਮੈਂ ਜਿਵੇਂ ਪਹਿਲਾਂ ਕਿਹਾ ਵੀ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਜੇ ਉੱਥੇ ਇੰਡੀਅਨ ਏਜੰਸੀਆਂ ਨੇ ਅਮਰਿੰਦਰ ਵਰਗੇ ਉਸ ਹਿੰਦੂਤਵਾ ਸ਼ੋ ਬॉय ਨੂੰ ਅੱਗੇ ਲਾ ਕੇ ਡਾਇਸਪੋਰਾ ਸਿੱਖਾਂ ਦੇ ਖਿਲਾਫ ਜਿਹੜੀ ਹੈ ਇੱਕ ਲੜਾਈ ਵਿੱਢੀ ਹੈ ਤੇ ਇਹਦਾ ਜਿਹੜਾ ਬੜਾ ਢੁਕਵਾਂ ਜਿਹੜਾ ਜਵਾਬ ਦਿੱਤਾ ਹੈ ਓਨਟਾਰੀਓ ਗੁਰਦੁਆਰਾ ਕਮੇਟੀ ਨੇ। ਔਰ ਉਹਦੀ ਤਕਲੀਫ ਹਿੰਦੁਸਤਾਨ ਟਾਈਮਜ਼ ਅਖਬਾਰ ਦਾ ਇੱਕ ਫਿਰਕੂ ਅਨਿਰੁੱਧ ਭੱਟਾਚਾਰਿਆ ਨੂੰ ਵੀ ਹੋਈ ਹੈ ਔਰ ਖਬਰ ਵੀ ਦਿੱਤੀ। ਅਦਰਵਾਈਜ਼ ਤਾਂ ਪ੍ਰੈਸ ਰਿਲੀਜ਼ ਹੀ ਰਹਿ ਜਾਂਦੀ ਹੈ ਕਿਉਂਕਿ ਇਹਨਾਂ ਨੂੰ ਵੀ ਇਸ ਦੀ ਇੰਪਲੀਕੇਸ਼ਨ ਦਾ ਅਹਿਸਾਸ ਹੈ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਇਹਨਾਂ ਦੀ ਖਬਰ ਹੈ ਕੈਨੇਡਾ, Ontario Gurdwaras ban officials representing India. The decision was taken by a group representing 15 Gurdwaras who said officials were welcome to the place of worship only if they were there for personal reasons. So ਇਹ ਜਿਹੜੀ ਹੈ ਦਰਸ਼ਕ ਦੇਖ ਸਕਦੇ ਨੇ ਪਿਕਚਰ ਵੀ ਸਕਰੀਨ ਦੇ ਉੱਤੇ ਕਿ ਇਹ 15 ਗੁਰਦੁਆਰਿਆਂ ਦੀ ਜਿਹੜੀ ਨੁਮਾਇੰਦਾ ਜਮਾਤ ਓਨਟਾਰੀਓ ਗੁਰਦੁਆਰਾ ਕਮੇਟੀ ਹੈ ਉਹਨਾਂ ਨੇ ਰਿਜ਼ੋਲਵ ਕੀਤਾ ਹੈ, ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਬਿਲਕੁਲ ਜਿਹੜੇ ਇੰਡੀਅਨ ਕੋਈ ਵੀ ਆਫੀਸ਼ੀਅਲ ਐਮਬੈਸੀ ਦਾ, ਕੌਂਸੂਲੇਟ, ਡਿਪਲੋਮੈਟ ਕੋਈ ਵੀ ਇਹ ਕਿਸੇ ਗੁਰਦੁਆਰੇ ਦੀ ਹਦੂਦ ਦੇ ਪ੍ਰੈਮਿਸਿਸ ਉਹਦੇ ਨੇੜੇ ਨਹੀਂ ਇਹਨਾਂ ਨੂੰ ਲੱਗਣ ਦਿੱਤਾ ਜਾਏਗਾ। ਨਿੱਜੀ ਤੌਰ ਤੇ ਕੋਈ ਮੱਥਾ ਟੇਕਣਾ ਚਾਹੁੰਦਾ ਹੈ ਪਰਸਨਲ ਕੈਪੈਸਿਟੀ 'ਚ ਉਹ ਵੈਲਕਮ ਹੈ ਔਰ ਇਹ ਬਿਲਕੁਲ ਠੀਕ ਹੈ। ਮੈਂ ਸਮਝਦਾ ਕਿ ਵੀ ਇਹ ਉਹਨਾਂ ਨੂੰ ਮੈਸੇਜ ਦਿੱਤਾ ਹੈ ਕਿ ਵੀ ਇਹ ਤੁਸੀਂ ਵੈਲਕਮ ਨਹੀਂ ਹੋ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਸਨੀਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਵੀਜ਼ੇ ਨੂੰ ਐਜ਼ ਏ ਹਥਿਆਰ ਵਰਤਦੇ ਨੇ ਔਰ ਪਿੱਛੇ RSS ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ 350ਵਾਂ ਪ੍ਰਕਾਸ਼ ਦਿਵਸ ਮਨਾਉਣ ਦੇ ਨਾਂ ਥੱਲੇ ਜਿਉਂ ਜਿਹਾ ਇਹਨਾਂ ਨੇ ਇੱਥੇ ਵਾਸ਼ਿੰਗਟਨ DC 'ਚ ਇੱਕ ਸਮਾਗਮ ਕੀਤਾ ਉਸ ਨੂੰ ਤਾਂ ਉਹਨਾਂ ਨੇ ਇਸ ਢੰਗ ਨਾਲ ਕੀਤਾ ਕਿ ਕੋਈ ਬਹੁਤਾ ਇਤਰਾਜ਼ ਵਾਲੀ ਗੱਲ ਗੁਰਦੁਆਰਿਆਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਜਿਵੇਂ LA ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਮੈਰੀ ਮਾਊਂਟ ਕਰਨ ਦਾ ਕੀਤਾ ਉਸ ਨੂੰ ਇੱਕ 1.25 ਲੱਖ ਸਿੰਘ ਨੇ ਜਿਹੜਾ ਉਹਨਾਂ ਸਾਰਿਆਂ ਦਾ ਉਹਨੂੰ ਤਾਰ-ਤਾਰ ਕਰ ਦਿੱਤਾ। ਫਿਰ ਇਹ ਉੱਥੇ ਮਿਲਪੀਟਸ ਦੇ ਵਿੱਚ ਇਹਨਾਂ ਨੇ ਕੀਤੀ ਕੋਸ਼ਿਸ਼ ਔਰ ਜ਼ਬਰਦਸਤ ਪ੍ਰੋਟੈਸਟ ਨੇ ਉਹਨਾਂ ਦਾ ਮੂੰਹ ਭੰਨਿਆ। ਕੈਨੇਡਾ 'ਚ ਵੀ ਮੈਨੂੰ ਅੱਜ ਹੀ ਵੀਰ ਸਤਨਾਮ ਸਿੰਘ ਦੱਸ ਰਹੇ ਸੀ ਵੀ ਕਿਵੇਂ ਇੱਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਰੱਖ ਕੇ ਇਸ ਕਿਸਮ ਦੀ ਡਰਾਮੇਬਾਜ਼ੀ ਸਾਰੀਆਂ ਪੋਲੀਟੀਕਲ ਪਾਰਟੀਆਂ ਔਰ ਦੂਸਰੀਆਂ ਦੇ MPs ਨੂੰ ਵੀ, ਲੇਕਿਨ ਉਹ ਵੀ ਉਹਨਾਂ ਦਾ ਠੁੱਸ ਹੋਇਆ ਪ੍ਰੋਗਰਾਮ ਔਰ ਕਿਸੇ ਲੇਜ਼ਰ ਸ਼ੋਅ ਦੇ ਨਾਂ ਥੱਲੇ ਇਹਨਾਂ ਨੇ ਕੋਈ ਹੋਰ ਡਰਾਮੇਬਾਜ਼ੀ ਟੋਰਾਂਟੋ 'ਚ ਕੀਤੀ ਜਿਹੜੀ ਆਪਣੇ ਵੱਲੋਂ ਤਾਂ ਇਹ ਬੜੀਆਂ ਚਲਾਕੀਆਂ ਮਾਰ ਰਹੇ ਸੀ ਪਰ ਉਹਦੇ ਥੱਲੇ ਪੂਰੀ ਤਰ੍ਹਾਂ ਐਕਸਪੋਜ਼ ਹੋਏ ਕਿ ਵੀ ਇਹ ਕਿਵੇਂ ਗੁਰਦੁਆਰਿਆਂ 'ਚ ਵੜਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਉਸ ਤੋਂ ਬਾਅਦ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਇੱਕ ਬੜਾ ਚੰਗਾ ਫੈਸਲਾ ਲਿਆ ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਜਿਹੜਾ ਹੈ ਕਲੀਅਰ ਇਹ ਕੀਤਾ ਹੈ ਵੀ ਇਹਨਾਂ ਦੇ ਲਈ ਕੋਈ ਥਾਂ ਨਹੀਂ। ਔਰ ਉਹਨਾਂ ਨੇ ਕਿਹਾ ਕਿ ਵੀ ਇਟ ਨੋਟਡ ਪਰਸੂਐਂਟ ਟੂ ਟ੍ਰੈਸਪਾਸ ਟੂ ਪ੍ਰੋਪਰਟੀ ਐਕਟ 1990 the management of this Gurdwara Sahib reserves the right to bar entry to officials of Indian government including but not limited to Indian elected officials, Indian consular officials and members of organizations who seek to undermine the Sikh nation and Sikh institutions. So ਉਹਨਾਂ ਨੇ ਬਿਲਕੁਲ ਟੈਕਨੀਕਲ ਲੀਗਲ ਢੰਗ ਨਾਲ ਇਹਨੂੰ ਡੈਫੀਨੇਸ਼ਨ ਨੂੰ ਡਿਫਾਈਨ ਕੀਤਾ ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦਾ ਮਤਾ ਕਰਕੇ ਪਾਬੰਦੀ ਲਾਉਂਦੇ ਹੋ ਫਿਰ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਕੱਲ ਨੂੰ ਕੋਈ ਵੀ ਬਰਾਲ ਹੁੰਦਾ ਹੈ, ਝਗੜਾ ਹੁੰਦਾ ਹੈ, ਕੋਈ ਉਹਨਾਂ ਨੂੰ ਕਨਫਰੰਟ ਕਰਦਾ ਹੈ ਤੇ ਫਿਰ ਇਹ ਹੋਏਗਾ ਜੀ ਇਹ ਹੈਗਾ ਇਹਦੀ ਕਾਪੀ ਅਸੀਂ ਇਹਨਾਂ ਨੂੰ ਦਿੱਤੀ ਹੋਈ ਹੈ ਔਰ ਇਹ ਲਾਅ ਇੰਪਲੀਮੈਂਟ ਕਰਨ ਵਾਲੀਆਂ ਏਜੰਸੀਜ਼ ਕੋਲ ਵੀ ਹੋਏਗੀ। ਔਰ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਉਹਨਾਂ ਨੇ ਕਿਹਾ ਕਿ ਵੀ ਦ ਸਟੇਟਮੈਂਟ ਐਡਿਡ keeping in mind
the interference of Indian consular and Indian government officials in the lives of Canadian Sikhs, Gurdwara management committees have jointly taken the decision to bar the entry of these officials and members from Gurdwaras across Canada. The presence of these officials makes members of Sikh community uncomfortable due to their agenda of undermining the autonomy of Sikh institutions and organizations. It's our obligation to ensure the safety of the Sangat, and accordingly we have arrived at this decision. ਔਰ ਗੁਰਪ੍ਰੀਤ ਸਿੰਘ ਬਲ ਜਿਹੜੇ ਓਨਟਾਰੀਓ ਖਾਲਸਾ ਦਰਬਾਰ ਮਿਸੀਸਾਗਾ ਜਿਹੜਾ ਸਭ ਤੋਂ ਵੱਡਾ ਗੁਰਦੁਆਰਾ ਹੈ ਡਿਕਸੀ ਗੁਰਦੁਆਰਾ ਵੀ ਇਹਨੂੰ ਕਹਿੰਦੇ ਨੇ, ਉਹਦੇ ਚ ਉਹਨਾਂ ਨੇ ਪਰਸਨਲ ਕੋਰਟ ਵੀ ਦਿੱਤੀ. This decision was taken unanimously. The Indian government interferes too much in the community. ਉਹਨਾਂ ਕਿਹਾ ਜੀ ਇਹ ਬਹੁਤ ਇੱਥੇ ਦਖਲ ਅੰਦਾਜ਼ੀ ਕਰ ਰਹੇ ਨੇ ਔਰ ਅਸੀਂ ਜਿਹੜਾ ਇਸ ਦਾ ਜਿਹੜਾ ਉਹ ਸਖਤ ਨੋਟਿਸ ਲੈਂਦੇ ਆ. ਔਰ ਹੋਰ ਵੀ ਜਿਹੜੇ ਨੇ ਇੰਡੀਵਿਜੂਅਲ ਉਹਨਾਂ ਨੇ ਜਿਹਨੂੰ ਉਹਨੂੰ ਇੰਟਰਵਿਊ ਕੀਤਾ ਵੀਰ ਸੁਖਵਿੰਦਰ ਸਿੰਘ ਹੰਸਰਾ ਔਰ ਉਹਨਾਂ ਦੇ ਕਾਮੈਂਟ ਨੇ. ਸੋ ਮੈਂ ਮੁਬਾਰਕਬਾਦ ਦਿੰਦਾ ਓਨਟਾਰੀਓ ਗੁਰਦੁਆਰਾ ਕਮੇਟੀ ਨੂੰ ਔਰ ਮੈਂ ਸਮਝਦਾ ਵੀ ਇਸ ਲਾਈਨ ਦੇ ਉੱਤੇ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਨੂੰ ਅਕ੍ਰੋਸ ਦਾ ਗਲੋਬ ਇਹ ਜਵਾਬ ਹੈ ਕਿ ਵੀ ਤੁਸੀਂ ਉੱਥੇ ਜਗਤਾਰ ਸਿੰਘ ਜੱਗੀ ਨੂੰ ਬਾਹਰਲੇ ਸਿੱਖਾਂ ਨੂੰ ਹਰਾਸ ਕਰਦੇ ਹੋ, ਵੀਜ਼ਿਆਂ ਦੇ ਨਾਂ ਥੱਲੇ ਤੁਸੀਂ ਕਰਦੇ ਹੋ, ਅਸੀਂ ਤੁਹਾਨੂੰ ਹੁਣ ਇੱਥੇ ਜਿਹੜਾ ਉਹ ਸ਼ਰਾਰਤ ਕਰਨ ਨਹੀਂ ਦੇਣੀ ਹੈ ਕਿ ਤੁਸੀਂ ਬਾਹਰਲੇ ਸਿੱਖਾਂ ਦੀਆਂ ਲਾਈਵਸ ਦੇ ਵਿੱਚ ਸਾਡੇ ਗੁਰਦੁਆਰਿਆਂ 'ਚ ਸੰਸਥਾਵਾਂ 'ਚ ਔਰ ਦੂਸਰਿਆਂ ਦੇ ਵਿੱਚ ਇੰਟਰਫੀਅਰ ਕਰੋ. ਮੈਂ ਮੁਬਾਰਕਬਾਦ ਦਿੰਦਾ. ਇਹ ਤੋਹਫਾ ਹੈ ਨਵੇਂ ਸਾਲ ਦੇ ਉੱਤੇ ਡਾਇਸਪੋਰਾ ਸਿੱਖਾਂ ਦਾ ਇੰਡੀਅਨ ਗਵਰਨਮੈਂਟ. ਬਿਲਕੁਲ ਡਾਕਟਰ ਸਾਹਿਬ, ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ. ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ.